देखो गल की हैगी है साडे इत्थे सिस्टम ते लोकां दी एक मैंटैलिटी बन चुकी हैगी कि मुंडा NRI है बाहरों आया तो किसी ना किसी तरीके इहनूं फसाया जाए। कुड़ी अज तो सवा क महीना पहला रुस के जिहड़ा हैगा अपने घरे चली गई, ठीक है जी, रुस के घरे चली गई हैगी आ ते उहने की कीता हैगा भी हुण मेरे नाम दे उपर एक दरखास्त दे दी हैगी है SSP के ऑफिस दे विच जिहड़ी हुण DSP जिहड़ी इनकुआरी करदी। कहंदा दोषी दलजीत सिंह ने मेरे मतलब घर वाले नूं भड़काउंदा फोन ते भी मैनू कुट्टे, मतलब कि वो वर्डिंग दे भी उत्थों भड़काउंदा। फिर भी देखो मेरी इन्नी हैल्प करने के बावजूद इन्ना कहने के बावजूद मियाँ बीबी के आपस के रोड़े के मैनू फड़ के घड़ीसिया गया। सत श्री अकाल जी, तुसीं देख रहे हो इंडोज TV ਆਸਟ੍ਰੇਲੀਆ ਤੇ मैं हाँ गुरइकबाल सिंह। पंजाब ਦੇ ਵਿੱਚ ਗੱਲ ਕਰੀਏ ਤਾਂ ਪੰਜਾਬ ਦੇ ਵਿੱਚੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਉਹ ਵਿਦੇਸ਼ਾਂ ਦੀ ਧਰਤੀ ਦੇ ਉੱਪਰ ਵਸਦੇ ਨੇ ਤੇ ਉਹਨਾਂ ਵੱਲੋਂ ਲਗਾਤਾਰ ਪੰਜਾਬ ਦੇ ਵਾਸਤੇ ਮਦਦ ਵੀ ਕੀਤੀ ਜਾਂਦੀ ਹੈ। ਚਾਹੇ ਪੰਜਾਬ ਦੇ ਵਿੱਚ ਹੜ੍ਹਾਂ ਦੀ ਗੱਲ ਲੈ ਲਈਏ, ਕਿਸਾਨ ਅੰਦੋਲਨ ਦੀ ਗੱਲ ਲੈ ਲਈਏ, ਜਾਂ ਪੰਜਾਬ ਦੇ ਵਿੱਚ ਕਿਸੇ ਤਰ੍ਹਾਂ ਦਾ ਸਿਸਟਮ ਬਿਲਟ ਕਰਨਾ ਹੋਵੇ, ਚਾਹੇ ਸਕੂਲਾਂ ਦੇ ਪੱਧਰ ਤੇ ਚਾਹੇ ਹਸਪੀਟਲ ਦੇ ਪੱਧਰ ਤੇ ਲਗਾਤਾਰ ਉਹਨਾਂ ਵੱਲੋਂ ਮਦਦ ਵੀ ਕੀਤੀ ਜਾਂਦੀ ਹੈ। ਪਰ ਕਈ ਵਾਰ ਕੀ ਹੁੰਦਾ ਕਿ ਪੰਜਾਬ ਦੇ ਵਿੱਚ ਜਦੋਂ ਕੋਈ NRI ਪਹੁੰਚਦਾ ਤਾਂ ਉਹਨਾਂ ਦੇ ਉੱਪਰ ਕਿਸੇ ਨਾ ਕਿਸੇ ਤਰੀਕੇ ਦੇ ਪੁਲਿਸ ਵੱਲੋਂ ਇਸ ਤਰ੍ਹਾਂ ਦੀਆਂ ਦਰਖਾਸਤਾਂ ਦੇ ਕੇ ਉਹਨਾਂ ਨੂੰ ਇਹਨਾਂ ਝੂਠੇ ਮਾਮਲਿਆਂ ਦੇ ਵਿੱਚ ਫਸਾਇਆ ਵੀ ਜਾਂਦਾ ਹੈ। ਸੋ ਅੱਜ ਅਸੀਂ ਜਿਸ ਸ਼ਖਸ ਨਾਲ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ ਉਹ ਕੈਨੇਡਾ ਦੀ ਧਰਤੀ ਤੋਂ ਇੱਥੇ ਘੁੰਮਣ ਫਿਰਨ ਲਈ ਆਇਆ ਸੀ, ਪਰ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਹੀ ਉਸ ਦੇ ਉੱਪਰ ਦਰਖਾਸਤ ਦੇ ਕੇ ਉਸ ਨੂੰ ਇੱਕ ਕੇਸ ਦੇ ਵਿੱਚ ਉਲਝਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਆ। ਸੋ ਗੱਲ ਕਰਦੇ ਹਾਂ ਉਹਨਾਂ ਨਾਲ ਕਿ ਕਿਸ ਤਰੀਕੇ ਨਾਲ ਇਹ ਪੂਰਾ ਮਸਲਾ ਵਾਪਰਿਆ ਤੇ ਕੀ ਹੈ ਪੂਰਾ ਮਸਲਾ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਦਲਜੀਤ ਸਿੰਘ ਕਾਫਰ ਹੈ ਜੀ। ਦਲਜੀਤ, ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਤੇ ਇੱਥੇ ਕਦੋਂ ਆਏ ਸੀ? ਮੈਂ ਬੇਸਿਕਲੀ ਪਿਛਲੇ 3 ਸਾਲ ਤੋਂ ਮੈਂ ਕੈਨੇਡਾ ਦੇ ਵਿੱਚ ਪੱਕੇ ਤੌਰ ਤੇ ਰਹਿ ਰਿਹਾ। ਮੈਂ ਉੱਥੋਂ ਦਾ ਪਰਮਾਨੈਂਟ ਰੈਜ਼ੀਡੈਂਟ ਹੈਗਾ ਤੇ ਮੈਨੂੰ ਇੱਥੇ ਆਏ ਨੂੰ 2 ਕੁ ਮਹੀਨੇ ਹੀ ਹੋਏ ਹੈਗੇ ਆ। ਮੈਂ ਆਪਣੇ ਪੇਰੈਂਟਸ ਨੂੰ, ਮਾਤਾ ਪਿਤਾ ਨੂੰ ਮਿਲਣ ਵਾਸਤੇ ਇੱਥੇ ਆਇਆ ਸੀਗਾ ਮੈਂ, ਤੇ ਆਉਂਦੇ ਹੀ ਮੇਰਾ ਇੱਥੇ ਸਿਸਟਮ ਦੇ ਨਾਲ ਵਾਹ ਪੈਂਦਾ ਹੈਗਾ। ਨਹੀਂ, ਇਹ ਜਿਹੜਾ ਤੁਸੀਂ ਇਹ ਮਰਨ ਵਰਤ ਸ਼ੁਰੂ ਕੀਤਾ, ਇਸ ਮਰਨ ਵਰਤ ਨੂੰ ਸ਼ੁਰੂ ਕਰਨ ਦੇ ਪਿੱਛੇ ਕੀ ਕਾਰਨ ਤੇ ਕਿੰਨਾ ਕਾਰਨਾਂ ਕਰਕੇ ਤੁਹਾਨੂੰ ਇਹ ਨੌਬਤ ਕੀ ਆਈ ਕਿ ਤੁਹਾਨੂੰ ਮਰਨ ਵਰਤ ਤੇ ਬੈਠਣਾ ਪਿਆ? ਦੇਖੋ ਗੱਲ ਕੀ ਹੈਗੀ ਹੈ ਸਾਡੇ ਇੱਥੇ ਸਿਸਟਮ ਤੇ ਲੋਕਾਂ ਦੀ ਇੱਕ ਮੈਂਟੈਲਿਟੀ ਬਣ ਚੁੱਕੀ ਹੈਗੀ ਕਿ ਮੁੰਡਾ NRI ਆ, ਬਾਹਰੋਂ ਆਇਆ ਤਾਂ ਕਿਸੇ ਨਾ ਕਿਸੇ ਤਰੀਕੇ ਇਹਨੂੰ ਫਸਾਇਆ ਜਾਵੇ, ਇਹਨੂੰ ਫਸਾ ਕੇ ਤੇ ਇਹਦੇ ਕੋਲੋਂ ਪੈਸੇ ਕਢਵਾਏ ਜਾਣੇ। ਇਹ ਹਰੇਕ ਹੀ ਮਤਲਬ ਕਿ ਮੈਂਟੈਲਿਟੀ ਹੀ ਬਣ ਗਈ ਆ। ਹੁਣ ਕੀ ਹੈਗਾ, ਮੇਰੇ ਭਰਾ ਦੀ ਲਵ ਮੈਰਿਜ ਹੋਈ ਹੈ ਇੱਥੇ, ਮੈਂ ਉੱਥੇ ਕੈਨੇਡਾ ਦੇ ਵਿੱਚ ਸੀਗਾ ਜਦੋਂ ਲਵ ਮੈਰਿਜ ਹੋਈ ਆ, ਤੇ ਉਹਨਾਂ ਦਾ ਆਪਸ ਦੇ ਵਿੱਚ ਜੋ ਕੋਈ ਕਲੇਸ਼ ਸੀਗਾ ਜਾਂ ਪਿਆਰ ਸੀਗਾ, ਜੋ ਕੁਛ ਵੀ ਇੱਥੇ ਸੀਗਾ, ਮੈਨੂੰ ਇੱਥੇ ਆਏ ਤੇ ਪਤਾ ਲੱਗਿਆ ਕਿ 2-3 ਵਾਰੀ ਪੰਚਾਇਤਾਂ ਵੀ ਹੋਈਆਂ, ਉਹ ਕੁੜੀ ਗਈ ਵੀ ਹੈ, ਲੈ ਵੀ ਆਏ ਆ, ਉਹਨਾਂ ਦਾ ਆਪਸ 'ਚ ਰੋਲਾ। ਕੁੜੀ ਅੱਜ ਤੋਂ ਸਵਾ ਕ ਮਹੀਨਾ ਪਹਿਲਾਂ ਰੁਸ ਕੇ ਜਿਹੜਾ ਹੈਗਾ ਆਪਦੇ ਘਰੇ ਚਲੀ ਗਈ, ਠੀਕ ਹੈ ਜੀ, ਰੁਸ ਕੇ ਘਰੇ ਚਲੀ ਗਈ ਹੈਗੀ ਆ ਤੇ ਉਹਨੇ ਕੀ ਕੀਤਾ ਹੈਗਾ ਵੀ ਹੁਣ ਮੇਰੇ ਨਾਮ ਦੇ ਉੱਪਰ ਇੱਕ ਦਰਖਾਸਤ ਦੇ ਦਿੱਤੀ ਹੈਗੀ ਆ SSP ਦੇ ਆਫਿਸ ਦੇ ਵਿੱਚ, ਜਿਹੜੀ ਹੁਣ DSP ਜਿਹੜੀ ਇਨਕੁਆਰੀ ਕਰ ਰਹੇ ਆ। ਉਹਨਾਂ ਨੇ ਦਰਖਾਸਤ ਦਿੱਤੀ ਹੈਗਾ, ਉਹਦੇ 'ਚ ਲਿਖਾਤਾ ਹੈਗਾ ਕਿ ਵੀ ਜਿਹੜਾ ਮੇਰਾ ਜੇਠ ਹੈਗਾ ਦੋਸ਼ੀ ਦਲਜੀਤ ਸਿੰਘ ਲਿਖਿਆ ਦੋਸ਼ੀ। ਹੁਣ ਮੈਨੂੰ ਇਹ ਨਹੀਂ ਪਤਾ ਦੋਸ਼ ਸਾਬਤ ਨਹੀਂ ਹੋਏ ਤਾਂ ਮੈਨੂੰ ਦੋਸ਼ੀ ਕਿਵੇਂ ਲਿਖ ਸਕਦੇ ਆ। ਕਹਿੰਦਾ ਦੋਸ਼ੀ ਦਲਜੀਤ ਸਿੰਘ ਨੇ ਮੇਰੇ ਮਤਲਬ ਘਰ ਵਾਲੇ ਨੂੰ ਭੜਕਾਉਂਦਾ ਫੋਨ ਤੇ ਵੀ ਮੈਨੂੰ ਕੁੱਟੇ, ਮਤਲਬ ਕਿ ਉਹਦੀ ਵਰਡਿੰਗ ਦੇ ਵੀ ਉੱਥੋਂ ਭੜਕਾਉਂਦਾ ਵੀ ਇਹਨੂੰ ਕੁੱਟਮਾਰ ਕਰੇ, ਕਾਰ ਮੰਗਵਾਉਂਦਾ ਜਾਂ ਕੁਛ ਇੱਦਾਂ ਦਾ, ਮਤਲਬ ਕਿ ਉਹਦੀ ਐਪਲੀਕੇਸ਼ਨ ਜਿਹੜੀ ਹੈਗੀ ਉਹਨਾਂ ਨੇ ਦਾਜ ਦਹੇਜ ਦੀ, ਯਾਨੀ ਕਿ ਉਹਨਾਂ ਨੇ ਮਾਰ ਦੀ ਤੇ ਉਹਦੀ ਕੀਤੀ ਹੈਗੀ ਆ ਤੇ ਸਾਰਾ ਮਤਲਬ ਕਿ ਉਹ ਕੀਤਾ ਹੈਗਾ। ਤੇ ਫਿਰ ਮੈਨੂੰ 3-4 ਵਾਰੀ ਇਹਨਾਂ DSP ਆਫਿਸ ਸੱਦਿਆ ਹੈਗਾ। DSP ਆਫਿਸ ਦੇ ਵਿੱਚ ਕੁੜੀ ਨੇ ਮੰਨ ਲਿਆ ਹੈਗਾ, ਕੁੜੀ ਨੇ ਮੰਨਿਆ ਹੈਗਾ ਕਿ ਵੀ ਮੇਰਾ ਜਿਹੜਾ ਰੋਲਾ ਮੇਰੇ ਘਰ ਵਾਲੇ ਨਾਲ ਦਾਰੂ ਪੀਣ ਕਰਕੇ ਆ, ਵੀ ਉਹ ਜਿਹੜਾ ਹੈ ਦਿਨ ਰਾਤ ਦਾਰੂ ਪੀਂਦਾ, ਉਹ ਐਡਿਕਟਡ ਆ ਜਾਂ ਸਵੇਰੇ ਜਲਦੀ ਪੀ ਲੈਂਦਾ ਹੈਗਾ, ਉਹਦੇ ਨਾਲ ਰੋਲਾ। ਕੁੜੀ ਨੇ ਮੰਨਿਆ, ਪੁਲਿਸ ਵਾਲੇ ਨੇ ਵੀ ਸੁਣਿਆ, ਪੁਲਿਸ ਵਾਲੇ ਨੇ ਵੀ ਮੇਰੇ ਭਰਾ ਨੂੰ ਕਿਹਾ ਹੈਗਾ ਵੀ ਕਾਕਾ ਤੂੰ ਦਾਰੂ ਛੱਡ ਦੇ, ਘਰ ਵਸਾ। ਮੈਂ ਵੀ ਕਿਹਾ, ਹੋਰ ਵੀ ਜਿਹੜੇ ਪੰਚਾਇਤ ਦੇ ਉਹਨੂੰ ਕਿਹਾ ਹੈਗਾ। ਚਲੋ ਸਾਡਾ ਸਮਝੌਤਾ ਜਿਹੜਾ ਹੈਗਾ ਵੀ ਸਿਰੇ ਨਹੀਂ ਚੜਿਆ, ਕੁਛ ਵੀ ਕਾਰਨ ਰਹੇ ਹੁਣ, ਹੈ ਨਾ, ਸਮਝੌਤਾ ਨਹੀਂ ਸਿਰੇ ਚੜਿਆ। 2-3 ਵਾਰੀ ਮੈਂ ਇੱਥੇ ਗੇੜੇ ਵੀ ਮਾਰ ਗਿਆ, ਸਮਝੌਤਾ ਸਿਰੇ ਨਹੀਂ ਚੜਿਆ। ਫਿਰ ਉਦੋਂ ਬਾਅਦ ਜਦੋਂ ਉਹਨਾਂ ਨੇ ਵਿੱਚ ਜਿਹੜਾ ਪੰਚਾਇਤੀ ਬੰਦਾ ਸੀ ਉਹ ਕਹਿੰਦਾ ਵੀ ਇਹਨਾਂ ਨੇ ਕੁੜੀ ਨਹੀਂ ਭੇਜਣੀ, ਜੋ ਨਹੀਂ ਭੇਜਣੀ ਉਹਨਾਂ ਨੂੰ ਵੀ ਕਹਿਤਾ ਹੋਣਾ ਪੁਲਿਸ ਵਾਲੇ ਨੂੰ ਵੀ ਅਸੀਂ ਸਮਝੌਤਾ ਕਰਨਾ। ਫਿਰ ਜਿਹੜੇ ਅੰਦਰ ਬੈਠੇ ਹੋਏ ਸੀਗੇ ਉਹਨਾਂ ਨੇ ਫਿਰ ਮੈਨੂੰ ਕਿਹਾ ਹੈਗਾ ਵੀ ਜੇ ਤਾਂ ਤੁਹਾਡਾ 1 ਹਫ਼ਤੇ ਦੇ ਵਿੱਚ ਆਪਸ ਦੇ ਸਮਝੌਤਾ ਹੋ ਜਾਂਦਾ ਠੀਕ ਹੈ, ਨਹੀਂ ਤਾਂ ਵੀ ਤੁਹਾਡੇ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਊਗੀ। ਹੁਣ ਦੱਸੋ ਮੇਰਾ ਕਸੂਰ ਕੀ ਹੈ? ਮੇਰਾ ਕਸੂਰ ਇਹੀ ਹੈ ਕਿ ਮੈਂ NRI ਹਾਂ, ਮੈਂ ਉਸ ਭਰਾ ਦਾ ਮਤਲਬ ਕਿ ਅਨਲੱਕੀਲੀ ਭਰਾ। ਰੌਲਾ ਕਿਹਦਾ ਹੈਗਾ? ਮੀਆਂ ਬੀਬੀ ਦਾ। ਪੁਲਿਸ ਨੂੰ ਕੁੜੀ ਨੇ ਆ ਕੇ ਬਿਆਨ ਵੀ ਦਿੱਤਾ ਹੈਗਾ, ਵਰਬਲੀ ਕਹਿ ਦਿੱਤਾ ਹੈਗਾ
ਕਿ ਭਾਈ ਸਾਡਾ ਰੌਲਾ ਦਾਰੂ ਦਾ। ਉੱਥੇ ਵੀ ਮੈਂ ਆਪਣੀ ਗੱਲ ਵੀ ਰੱਖ ਦਿੱਤੀ ਕਿ ਮੈਂ ਕੁੜੀ ਨੂੰ ਪੈਸੇ ਦਿੱਤੇ ਆ, ਮੈਂ ਕੁੜੀ ਦੀ ਫੀਸਾਂ ਭਰੀਆਂ, ਕੁੜੀ ਦੇ ਮੋਬਾਈਲ ਦੇ ਬਿੱਲ ਭਰੇ ਆ, ਈਵਨ ਕਿ ਹੋਰ ਵੀ ਪੈਸੇ ਸੀ ਉਹ ਵੀ ਦਿੱਤੇ ਹੈਗੇ ਆ। ਮੈਂ ਕੁੜੀ ਦੀ ਜਿਹੜੀ ਫੀਸ ਹੈਗੀ ਆ ਉਹ ਭਰੀ ਆ, ਠੀਕ ਹੈ ਜੀ। ਮੈਂ ਕੁੜੀ ਦੀ ਜਿਹੜੇ ਮੋਬਾਈਲ ਦੇ ਬਿੱਲ ਕਿਸ਼ਤਾਂ ਸੀਗੀਆਂ ਉਹ ਭਰੀਆਂ, ਠੀਕ ਹੈ। ਤੇ ਇਦੋਂ ਬਾਅਦ ਵੀ ਮੈਨੂੰ ਉਹਨਾਂ ਨੇ ਮਤਲਬ ਕਿ ਵੀ ਇਹ ਵੀ ਇੱਥੋਂ ਤੱਕ ਵੀ ਮੈਂ ਕਿਹਾ ਹੈਗਾ, ਦਿਲਬਾਗ ਸੀ ਵੀ ਮੇਰਾ ਫਰੈਂਡ ਹੈਗਾ, ਉਹਦਾ ਇੰਸਟੀਚਿਊਟ ਹੈਗਾ, ਉੱਥੇ ਮੇਰਾ ਦਿਲਬਾਗ ਆਇਆ ਸੀ। ਉਹ ਕੁੜੀ ਨੂੰ ਕਿਹਾ ਹੈਗਾ ਕੋਈ ਗੱਲ ਨਹੀਂ, ਜੇ ਤੇਰੇ ਕੋਲ ਤੇਰਾ ਪਟਵਾਰੀ ਦਾ ਟੈਸਟ ਨਹੀਂ ਤੂੰ ਪਾਸ ਕਰ ਸਕਦੀ ਹੈਗੀ ਤਾਂ ਉਹਦੇ ਇੰਸਟੀਚਿਊਟ ਜਾ ਕੇ ਆਈਲੈਟਸ ਕਰਨੀ ਆ, ਉੱਥੇ ਤੈਨੂੰ ਟੀਚਰ ਲਗਵਾ ਦੇਵਾਂਗੇ। ਜੋ ਤਾਂ ਤੇਰੇ 777 ਬੈਂਡ ਨਹੀਂ ਆਉਂਦੇ ਹੈਗੇ ਉਦੋਂ ਤੱਕ ਤੂੰ ਮਤਲਬ ਕਿ ਉੱਥੇ ਟੀਚਰ ਬਣ, ਤੇ ਜਦੋਂ ਆ ਜਾਂਦੇ ਹੈਗਾ ਤੈਨੂੰ ਮੈਂ ਐਕਸਪ੍ਰੈਸ ਐਂਟਰੀ ਦੇ ਥਰੂ ਬਾਹਰ ਕੱਢਣ ਦੀ ਵੀ ਕੋਸ਼ਿਸ਼ ਕਰੂੰਗਾ ਦੋਵੇਂ ਜੀਆਂ ਨੂੰ। ਫਿਰ ਵੀ ਦੇਖੋ ਮੇਰੀ ਇੰਨੀ ਹੈਲਪ ਕਰਨ ਦੇ ਬਾਵਜੂਦ, ਇੰਨਾ ਕਹਿਣ ਦੇ ਬਾਵਜੂਦ, ਮੀਆਂ ਬੀਬੀ ਦੇ ਆਪਸ ਦੇ ਰੋਲੇ ਦੇ ਵਿੱਚ ਮੈਨੂੰ ਫੜ ਕੇ ਘੜੀਸਿਆ ਗਿਆ। ਪ੍ਰਸ਼ਾਸਨ ਉੱਤੋਂ ਤੰਗ ਕਰੇ, ਜਦ ਕਿ ਪ੍ਰਸ਼ਾਸਨ ਨੂੰ ਪਤਾ ਹੈਗਾ ਕਿ ਮੁੰਡੇ ਦਾ ਕੋਈ ਕਸੂਰ ਨਹੀਂ, ਮੇਰੀ ਮਾਂ ਦਾ ਕੋਈ ਕਸੂਰ ਨਹੀਂ, ਮੇਰੀ ਭੈਣ ਦਾ ਕੋਈ ਕਸੂਰ ਨਹੀਂ, ਮੇਰੇ ਜੀਜੇ ਦਾ ਪ੍ਰਾਹੁਣੇ ਦਾ ਕੋਈ ਕਸੂਰ ਨਹੀਂ। ਜੇ ਤਾਂ ਕੋਈ ਗੱਲਬਾਤ ਹੈਗੀ ਵੈਸੇ ਤਾਂ ਦਾਜ ਦਾ ਕੋਈ ਪਰਚਾ ਨਹੀਂ, ਨਾ ਕੁੱਟਮਾਰ ਦਾ ਪਰਚਾ ਹੈਗਾ, ਨਾ ਕਿਸੇ ਉਹ ਚੀਜ਼ ਦਾ ਹੈਗਾ। ਪਤਾ ਸਾਰੀ ਚੀਜ਼ਾਂ ਦਾ ਉਹਨਾਂ ਨੂੰ, ਪੁਲਿਸ ਨੂੰ ਵੀ ਪਤਾ ਵੀ ਕੋਈ ਇੱਦਾਂ ਦੇ ਬੇਫਾਲਤੂ ਦਾ ਕੀਤਾ ਗਿਆ ਹੈਗਾ, ਠੀਕ ਹੈ ਨਾ ਜੀ। ਤੇ ਹੁਣ ਰੋਲਾ ਤਾਂ ਹੈਗਾ ਸ਼ਰਾਬ ਦਾ, ਤੇ ਉਹਦਾ ਰੋਲਾ ਹੈਗਾ, ਫਿਰ ਕਿਉਂ ਪਰੇਸ਼ਾਨ ਕੀਤਾ ਜਾ ਰਿਹਾ ਹੈਗਾ। ਹੁਣ ਤੁਹਾਨੂੰ ਪਤਾ ਹੈਗਾ ਕਿ ਜਿਹੜੀ ਝੂਠੀ ਜਿਹੜੀ ਹੈਗੀ ਹੈ, ਜੇ ਅਸੀਂ ਝੂਠੀ ਦਰਖਾਸਤ ਦਿੰਦੇ ਹਾਂ, ਪੁਲਿਸ ਦਾ ਕੰਮ ਹੁੰਦਾ ਕਿ ਝੂਠੀ ਦਰਖਾਸਤ ਨੂੰ ਫੜਨਾ, ਲੱਭਣਾ, ਸੱਚ ਨੂੰ ਲੱਭਣਾ, ਸੱਚ ਨੂੰ ਲੱਭ ਕੇ ਜੇ ਕੋਈ ਝੂਠੀ ਦਰਖਾਸਤ ਦਿੰਦਾ ਹੈਗਾ ਉਹਦੇ ਖਿਲਾਫ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ। 182 ਦੀ ਧਾਰਾ ਲੱਗਦੀ ਹੈਗੀ, ਉਹ ਝੂਠੀ ਦਰਖਾਸਤ ਦਿੰਦੇ ਉਹਦੇ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ। ਪਰ ਕੈਨੇਡਾ ਦੇ ਵਿੱਚ ਇੱਦਾਂ ਨਹੀਂ ਹੁੰਦਾ। ਕੈਨੇਡਾ ਵਿੱਚ ਬਿਨਾਂ ਪ੍ਰੂਫ ਤੋਂ ਤੁਸੀਂ ਕਿਸੇ ਤੇ ਦਰਖਾਸਤ ਵੀ ਨਹੀਂ ਲੈਂਦੀ ਪੁਲਿਸ, ਤੁਹਾਨੂੰ ਪ੍ਰੂਫ ਦੇਣਾ ਪੈਂਦਾ। ਹੁਣ ਮੇਰੇ ਖਿਲਾਫ ਪ੍ਰੂਫ ਦੇਣ ਕੋਈ ਮਾੜੀ ਮੋਟੀ ਗੱਲ ਤਾਂ ਦੇਣ ਨਾ, ਕਿ ਵੀ ਮੈਂ ਉੱਥੋਂ ਕੈਨੇਡਾ 'ਚੋਂ ਭੜਕਾਉਂਦਾ ਸੀ, ਮੇਰੇ ਨਾਂ ਤੇ ਕਹਿ ਤਾਂ ਹੈਗਾ, ਇਟ ਮੀਨਸ ਵੀ ਮੰਨ ਲਿਆ ਜਾਊਗਾ। ਕੁੜੀ ਨੇ ਆਪਦੇ ਮੂੰਹੋਂ ਇਹ ਗੱਲ ਕਹਿਤੀ ਹੈਗੀ ਕਿ ਵੀ ਇਹਨੇ ਆਹ ਕੀਤਾ ਸੀ, ਉਹ ਕੀਤਾ ਸੀ, ਆਹ ਚੱਕ ਕੇ ਲੈ ਗਿਆ, ਆਹ ਮਾਰ ਕਟਾਉਂਦਾ, ਸਿਰਫ ਇੰਨਾ ਕਹਿਣ ਤੇ ਗੱਲ ਮੰਨ ਲਿੱਤੀ ਜਾਊਗੀ। ਉੱਥੇ ਇੱਦਾਂ ਨਹੀਂ ਚੱਲਦਾ। ਉੱਥੇ ਕੀ ਹੈਗਾ ਕਿ ਵੀ ਜੇ ਕੁੜੀ ਇੱਦਾਂ ਦਾ ਕੁਝ ਕਹਿੰਦੀ ਹੈਗੀ ਆ, ਉਹਦਾ ਮੈਡੀਕਲ ਹੋਏਗਾ, ਉਹਦਾ ਪਤਾ ਕੁਛ ਨਾ ਕੁਛ ਪ੍ਰੂਫ ਤਾਂ ਦੇਊਗੀ ਨਾ। ਕੁਛ ਵੀ ਨਹੀਂ ਹੈ, ਬਿਨਾਂ ਪ੍ਰੂਫ ਦੇ ਉੱਪਰ ਸਾਨੂੰ ਹੈਰਾਨ ਪਰੇਸ਼ਾਨ ਕੀਤਾ ਗਿਆ ਹੈਗਾ। ਤੁਹਾਡੀ ਹੁਣ ਮੰਗ ਕੀ ਆ, ਤੁਸੀਂ ਚਾਹੁੰਦੇ ਕੀ ਹੋ ਵੀ ਇਸ ਪੂਰੇ ਮਾਮਲੇ ਦੇ ਵਿੱਚ ਕਿਸ ਤਰ੍ਹਾਂ ਦਾ ਇਨਸਾਫ ਤੁਸੀਂ ਮੰਗਦੇ ਹੋ? ਪਹਿਲੀ ਗੱਲ ਤਾਂ ਹੈਗਾ ਕਿ ਵੀ ਮੈਂ ਆਪਣੇ ਲਈ ਇਕੱਲੇ ਲਈ ਇਨਸਾਫ ਨਹੀਂ ਮੰਗ ਰਿਹਾ। ਇਹ ਤਾਂ ਇੱਥੋਂ ਦੇ ਸਿਸਟਮ ਦਾ, ਲੋਕਾਂ ਦਾ, ਤਾਂ ਉਹਨਾਂ ਦਾ ਇੱਕ ਬਣ ਹੀ ਚੁੱਕਿਆ ਹੈਗਾ ਕਿ ਬਈ ਚਲੋ ਜੀ NRI ਆਇਆ ਹੈਗਾ, ਸੋਨੇ ਦੀ ਮੁਰਗੀ ਆ ਗਈ ਆਂਡਾ ਦੇਣ ਵਾਲੀ, ਚਲੋ ਜੀ ਇਹਨੂੰ ਫਸਾ ਲਓ, ਆਪੇ 15 ਰੁਪਏ ਦੇਊਗਾ, ਜਾ ਸਕਦਾ ਨਹੀਂ ਵਾਪਸ, ਕੇਸ ਚੜਾ ਲਓ, ਆਪੇ ਦੇਊਗਾ। ਹੁਣ ਇਹ ਮੇਰੀ ਇਕੱਲੇ ਦੀ ਕਹਾਣੀ ਨਹੀਂ, ਇਹ ਘਰ ਘਰ ਦੀ ਕਹਾਣੀ ਹੈ। ਸ਼ਾਇਦ ਬਹੁਤ ਸਾਰੇ ਘਰ ਹੋਣਗੇ ਜਿੱਥੇ ਮੈਂ ਝੂਠੇ ਦਾਅ ਦੇ ਬੱਚੇ ਇਕੱਲੇ ਜੀਜੇ ਨੂੰ, ਜੀਜਾ ਵਿਚਾਰਾ ਭਾਵੇਂ ਸਹੁਰੇ ਨਾਲ ਆਪ ਨਾ ਬੋਲਦਾ ਹੋਵੇ, ਉਹਨੂੰ ਵੀ ਇਹੋ ਜਿਹਾ ਲਿਖਾ ਦਿੰਦੇ ਹੈਗੇ ਕਿ ਵੀ ਇਹ ਵੀ ਆਉਂਦਾ ਜਾਂਦਾ 2 ਥੱਪੜ ਮਾਰ ਜਾਂਦਾ ਸੀ, ਜਦ ਕਿ ਉਹ ਆਪ FIR ਦਰਜ ਕਰਾਉਣ ਨੂੰ ਫਿਰਦਾ ਹੁੰਦਾ ਕਿ ਮੈਂ ਆਪਣੇ ਸਹੁਰਿਆਂ ਤੋਂ ਤੰਗ ਹਾਂ। ਇਹ ਵੀ ਅਗਲਾ ਤੰਗ ਉਹਦਾ ਵੀ ਲਿਖਾਉਂਦਾ, ਉਹ ਕਹਿੰਦਾ ਮੈਂ ਤਾਂ ਆਪ ਦੁਖੀ ਹੈਗਾ, ਉਹਦਾ ਵੀ ਲਿਖਾ ਦਿੰਦਾ। ਹੁਣ ਸਿਸਟਮ ਨੂੰ ਚਾਹੀਦਾ ਨਾ ਕਿ ਜਦੋਂ ਕੋਈ ਆਉਂਦੀ ਹੈਗੀ ਹੈ, ਇੱਦਾਂ ਦੀ ਕੋਈ ਦਰਖਾਸਤ ਆਉਂਦੀ ਹੈ, ਉਹਦੇ ਉੱਪਰ ਪੂਰੀ ਇਨਵੈਸਟੀਗੇਸ਼ਨ ਕਰੇ। ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਜਲਦੀ ਤੋਂ ਜਲਦੀ ਕਰੇ, ਕਿਉਂਕਿ ਮੈਂਟਲੀ ਹਰਾਸਮੈਂਟ ਹੁੰਦੀ ਆ। ਮੈਂ ਕਿਤੇ ਜਾਣਾ ਵੀ ਹੋ ਸਕਦਾ, ਮੇਰੀ ਅਨਲੱਕੀਲੀ ਮੇਰੀਆਂ ਮਤਲਬ ਕਿ ਉਹ ਚੱਲ ਨਹੀਂ ਰਹੀਆਂ ਹੈਗੀਆਂ, ਫਲਾਈਟਾਂ ਨਹੀਂ ਚੱਲ ਰਹੀਆਂ ਹੈਗੀਆਂ, ਬੰਦ ਹੈਗੇ ਕਰੋਨਾ ਦੇ ਕਰਕੇ। ਨਹੀਂ ਤਾਂ ਮੈਂ ਹੁਣ ਜੇ ਵਾਪਸ ਜਾਣਾ ਹੋਵੇ ਤਾਂ ਮੈਂ ਹੁਣ ਜਾ ਸਕਦਾ, ਮੈਂ ਜਾ ਸਕਦਾ, ਇਸ ਕੇਸ ਨੂੰ ਛੱਡ ਕੇ ਜਾ ਸਕਦਾ। ਮੈਨੂੰ ਭਗੌੜਾ ਕਰਾਰ ਦੇ ਦਿੱਤਾ ਜਾਊਗਾ, ਮੈਨੂੰ ਕਹਿਣਗੇ ਵੀ ਭੱਜ ਗਿਆ। ਹੁਣ ਮੈਨੂੰ ਇਹ ਮੈਂਟਲੀ ਪਰੇਸ਼ਾਨੀ ਦੇ ਵਿੱਚ ਸਿਸਟਮ ਨੇ ਕੱਢਣਾ। ਹੁਣ ਇਹ ਸਿਸਟਮ ਜਿਹੜਾ ਚੱਲ ਰਿਹਾ ਹੈਗਾ, ਜਿਹੜੀ ਇੱਧਰ ਕੁੜੀਆਂ ਝੂਠੀਆਂ ਦਰਖਾਸਤਾਂ ਦਿੰਦੀਆਂ ਨੇ, ਜਾਂ NRIs ਨੂੰ ਕੋਈ ਵੀ ਬੰਦਾ ਉੱਠ ਕੇ ਕਹਿੰਦਾ ਵੀ ਇਹਨੇ ਆਹ ਕੀਤਾ ਜੀ, ਉਹ ਕੀਤਾ, ਜਦੋਂ ਜ਼ਮੀਨਾਂ ਨਾ ਪਏ, ਇਹਦਾ ਹੱਲ ਇੱਕੋ ਹੀ ਹੈਗਾ ਵੀ ਜਦੋਂ ਕੋਈ ਬੰਦਾ ਝੂਠੀ ਦਰਖਾਸਤ ਦਿੰਦਾ, ਜਦੋਂ ਕਿਸੇ ਨੇ ਝੂਠੀ ਦਰਖਾਸਤ ਦਿੱਤੀ, ਉਹਦੀ ਇਨਕੁਆਇਰੀ ਕੱਟ ਕੇ ਉਸ 'ਤੇ 182 ਧਾਰਾ ਲਾ ਕੇ ਤੇ ਉਸ 'ਤੇ ਕੇਸ ਪਾਇਆ ਜਾਵੇ ਉਲਟਾ, ਫਿਰ ਇਹਦਾ ਸਿਸਟਮ ਹੱਲ ਨਿਕਲਦਾ ਹੈਗਾ। ਫਿਰ ਹੀ ਜਿਹੜੇ ਸਾਡੇ NRI ਭਰਾ ਹੈਗੇ, ਮੈਂ ਤਾਂ ਹੁਣ ਡਰ ਲੱਗੂਗਾ ਮੈਨੂੰ, ਮੈਂ ਇੱਥੇ ਆਊਂਗਾ। ਹੁਣ ਤੁਹਾਨੂੰ ਪਤਾ ਹੀ ਹੈ ਕਿ ਮੈਂ ਉੱਥੇ ਗੁਨਿਆਣਾ ਮੰਡੀ ਦੇ ਵਿੱਚ ਲਾਇਬ੍ਰੇਰੀ ਖੋਲ੍ਹੀ ਸੀ, ਹੈ ਨਾ, ਸਾਰੇ ਜਾਣਦੇ। ਮੈਂ ਗੁਨਿਆਣਾ ਲਾਇਬ੍ਰੇਰੀ ਖੋਲ੍ਹੀ ਤੋਂ ਗਰੀਬ ਜਵਾਕਾਂ ਦੇ ਜਿਹੜੇ ਹੈਗੇ ਆ ਲੈ ਕੇ ਕਿਤਾਬਾਂ ਪੜ੍ਹਦੇ ਆ, ਅੱਜ ਵੀ ਪੜ੍ਹਦੇ ਆ। ਆਪਾਂ ਹਰ ਸਾਲ ਮਤਲਬ ਕਿ ਉੱਥੇ ਜਿਹੜੀ ਹੈਗੀ ਆ ਬੁੱਕ ਬੈਂਕ ਵੀ ਲਾਉਂਦੇ ਹੈਗੇ, ਸਾਰਾ ਕੁਝ ਕਰਦੇ ਹੈਗੇ, ਸਾਰੀ ਚੀਜ਼ਾਂ ਤੁਹਾਨੂੰ ਇਸ ਬਾਰੇ ਪਤਾ ਹੀ ਹੈਗਾ, ਹੈ ਨਾ। ਅਤੇ ਹੁਣ ਤੁਹਾਨੂੰ ਪਤਾ ਕਿ ਮੈਂ ਇੱਥੇ ਗੁਨਿਆਣਾ ਮੰਡੀ ਦੇ ਵਿੱਚ ਕਿ ਬਾਬਾ ਨਾਨਕ 13 ਲੈਬ ਮਤਲਬ ਕਿ ਜਿਹੜੀ ਸੀਗੀ ਉਹ ਖੋਲ੍ਹਣੀ ਸੀ। ਉਹਦੇ ਲਈ ਮੈਂ ਫੰਡ ਵੀ ਅਰੇਂਜ ਕੀਤਾ, ਮੇਰੇ NRI ਭਰਾਵਾਂ ਤੋਂ ਮੈਂ ਇਕੱਠਾ ਕੀਤਾ। ਉਦੋਂ 50,000 ਰੁਪਏ ਜਿਹੜਾ ਖਰਚਾ ਹੈਗਾ ਵੀ ਉਹ ਅਸੀਂ ਮਿੱਥਿਆ ਸੀ, ਮਹੀਨੇ ਦਾ 50,000 ਦਾ ਖਰਚਾ ਜੇ ਚਾਹੁੰਦਾ, ਉਹ ਵੀ ਮੇਰੇ ਜਿਹੜੇ ਦੋਸਤ ਸੀਗੇ $100 $50 ਸੀ ਹਰ ਮਹੀਨੇ, ਹਰ ਹਫ਼ਤੇ ਪਾ ਕੇ, ਅਤੇ ਉਹ ਜਿਹੜਾ 50,000 ਦਾ ਖਰਚਾ ਜਿਹੜਾ ਪੂਰਾ ਕਰਨਾ। ਇੱਥੇ ਮੈਂ ਆਹ ਕੰਮ ਕਰਨਾ ਸੀ। ਹੁਣ ਮੈਂ ਤੁਰਿਆ ਕਿੱਥੇ ਫਿਰਦਾ, ਮੈਂ ਇੱਥੇ ਤੁਰਿਆ ਫਿਰਦਾ, DSP ਦੇ ਆਫਿਸ ਤੁਰਿਆ ਫਿਰਦਾ, ਮੇਰਾ ਉਹ ਕੰਮ ਰੁਕੇ ਪਿਆ। ਮੈਨੂੰ ਮੈਂਟਲੀ ਪਰੇਸ਼ਾਨੀ ਹੋ ਰਹੀ ਹੈ। ਮੈਂ ਕਿਤੇ ਹੋਰ ਘੁੰਮਣ ਫਿਰਨ ਜਾਣਾ, ਮੈਂ ਉਹ ਨਹੀਂ ਜਾ ਰਿਹਾ।
ਕਿੰਨੇ ਪ੍ਰੈਸ਼ਰ ਦੇ ਵਿੱਚ ਕੌਣ ਫਿਰ ਇੱਥੇ ਆਉਣਾ ਚਾਹੂਗਾ, ਕੌਣ ਇਸ ਸਿਸਟਮ ਦੇ ਵਿੱਚ ਆਉਣਾ ਚਾਹੂਗਾ, ਕੌਣ NRI ਜਿਹੜਾ ਹੋਊਗਾ ਵਾਪਸ ਆਉਣਾ ਚਾਹੂਗਾ। ਤੇ ਇਹ ਨਹੀਂ ਦੇਖਦੇ ਕਿ ਵੀ ਇਸ ਗੱਲ ਦੇ ਨਾਲ ਕਿੰਨਾ ਇਫੈਕਟ ਪੈਂਦਾ। ਸਿਸਟਮ ਸੁਧਾਰਿਆ ਜਾਣਾ ਚਾਹੀਦਾ। ਮੇਰੀ ਤਾਂ ਇਹੀ ਮੰਗ ਹੈ ਸਿਸਟਮ ਦੀ ਸੁਧਾਰ ਹੋਵੇ ਜਿੰਨੀ ਛੇਤੀ ਹੋ ਸਕਦਾ। ਜਦੋਂ NRIs ਦਾ ਬਸ ਇਹੀ ਸਮਝਦਾ ਉਹਦੇ ਕੋਲ ਪੈਸੇ ਹੈਗਾ ਚਾਰ ਚਿਲਰ। ਅਸਲ ਦੇ ਵਿੱਚ ਦਲਜੀਤ ਇਹ ਹੈ ਵੀ ਸਰਕਾਰ ਵੱਲੋਂ ਇਸੇ ਮਸਲਿਆਂ ਨੂੰ ਸੁਲਝਾਉਣ ਖਾਤਰ, ਕਿਉਂਕਿ ਇਹ ਪਹਿਲਾਂ ਵੀ ਇਸ ਤਰ੍ਹਾਂ ਦੇ ਮਸਲੇ ਉੱਠੇ ਆ, ਉਹਨਾਂ ਵੱਲੋਂ ਸਪੈਸ਼ਲ ਤੌਰ ਤੇ ਜਿਹੜੇ NRI ਥਾਣੇ ਬਣਾਏ ਗਏ ਆ, ਹਨਾ, ਇਹ ਉੱਥੇ ਜਿਹੜੇ ਸਪੈਸ਼ਲ ਇਹ ਕੇਸਿਸ ਨੂੰ ਦੇਖਿਆ ਜਾਂਦਾ, ਇਹਨਾਂ ਕੇਸਿਸ ਨੂੰ ਵਿਚਾਰਿਆ ਜਾਂਦਾ, ਉਹਨਾਂ ਦੇ ਫੈਸਲੇ ਕੀਤੇ ਜਾਂਦੇ ਆ। ਸੋ ਤੁਸੀਂ ਪਹੁੰਚ ਬਣਾਈ ਉਹਨਾਂ ਥਾਣਿਆਂ ਤੱਕ, ਜਾਂ ਉਹਨਾਂ ਉੱਥੋਂ ਤੱਕ ਪਹੁੰਚ ਗਈ, ਜਾਂ ਕੋਈ ਦਰਖਾਸਤ ਦਿੱਤੀ ਇਸ ਤਰ੍ਹਾਂ ਦੀ? ਨਹੀਂ, ਮੈਂ SSP ਆਫਿਸ ਦੇ ਵਿੱਚ ਹੀ ਫਿਲਹਾਲ ਦਰਖਾਸਤ ਜਿਹੜੀ ਹੈਗੀ ਉਹ ਦਿੱਤੀ ਹੈਗੀ ਵੀ ਇਹਦੀ ਇਨਕੁਆਇਰੀ ਕਰਵਾਈ ਜਾਵੇ ਇਮਾਨਦਾਰੀ ਦੇ ਨਾਲ। ਤੇ ਮੈਂ ਉਦੋਂ ਤੱਕ ਭੁੱਖ ਹੜਤਾਲ ਤੇ ਬੈਠਾ ਰਵਾਂਗਾ ਜਦੋਂ ਤੱਕ ਵੀ ਇਹਦਾ ਹੱਲ ਤੁਸੀਂ ਨਹੀਂ ਕੱਢ ਕੇ ਦਿੰਦੇ ਹੈਗੇ। ਹੁਣ ਜਿਹੜੀ NRI ਥਾਣੇ ਬਾਰੇ ਮੈਨੂੰ ਬਾਅਦ ਦੇ ਵਿੱਚ ਪਤਾ ਲੱਗਿਆ ਹੈਗਾ ਕਿ ਵੀ NRI ਉਹਦੀ ਮੈਂ ਹੁਣ ਤਿਆਰੀ ਕੀਤੀ ਹੈਗੀ ਆ। ਕੱਲ੍ਹ ਸ਼ਾਮ ਤੱਕ ਉਹਨਾਂ ਨੇ ਮੈਂ ਫੋਨ ਤੇ ਗੱਲ ਕੀਤੀ ਸੀ, ਉਹਨਾਂ ਨੇ ਮੈਨੂੰ ਈਮੇਲ ਭੇਜੀ ਆ ਉਹਨਾਂ ਦੀ, ਤੇ ਉਹਨਾਂ ਨੂੰ ਫਿਰ ਮੈਂ ਜਿਹੜੀ ਹੈਗੀ ਆ ਵੀ ਆਪਣੀ ਦਰਖਾਸਤ ਪਾਵਾਂਗਾ। ਫਿਰ ਦੇਖਦੇ ਉਹਨਾਂ ਦਾ ਕੀ ਰਿਸਪੌਂਸ ਹੈ, ਕੀ ਇਨਕੁਆਇਰੀ ਹੁੰਦੀ ਹੈ। ਉਹ ਤਾਂ ਉਸ ਐਕਸਪੀਰੀਅੰਸ ਤੋਂ ਬਾਅਦ ਹੀ ਮੈਂ ਉਹਨਾਂ ਬਾਰੇ ਕੁਝ ਕਹਿ ਸਕਦਾ। ਹੁਣ ਤੁਸੀਂ ਜਿਹੜਾ ਇਹ ਜਿਹੜੀ ਆਪਣਾ ਮਰਨ ਵਰਤ ਹੈ ਇਹਨੂੰ ਇਸੇ ਤਰ੍ਹਾਂ ਕੰਟੀਨਿਊ ਰੱਖੋਗੇ, ਜਾਂ ਤੁਹਾਨੂੰ ਪ੍ਰਸ਼ਾਸਨ ਨੇ ਕੋਈ ਅਧਿਕਾਰੀ ਆ ਕੇ ਕੋਈ ਭਰੋਸਾ ਦਿੱਤਾ? ਦੇਖੋ, ਮੇਰੇ ਕੋਲ ਇੱਧਰੋਂ ਅੰਦਰੋਂ 2 ਪੁਲਿਸ ਵਾਲੇ ਆਏ ਸੀਗੇ। ਉਹਨਾਂ ਨੇ ਇੱਕ ਨੇ ਤਾਂ ਮੇਰੇ ਨਾਲ ਪਹਿਲਾਂ ਸਹੀ ਗੱਲ ਕੀਤੀ, ਦੂਸਰਾ ਮੇਰੇ ਨਾਲ ਰੂੜ ਬੋਲਿਆ, ਕਿਉਂਕਿ ਸਾਡੇ ਉੱਥੇ ਕਿਹਾ ਕੈਨੇਡਾ 'ਚ ਪੁਲਿਸ ਤੁਹਾਨੂੰ ਰੂੜ ਨਹੀਂ ਬੋਲਦੀ। ਜਦੋਂ ਉਹਨੇ ਮੇਰੇ ਨਾਲ ਰੂਡਲੀ ਬਿਹੇਵ ਕੀਤਾ ਤਾਂ ਮੈਂ ਭਾਜੀ ਮੇਰੇ ਨਾਲ ਜੈਂਟਲੀ ਤਰੀਕੇ ਨਾਲ ਗੱਲ ਕਰੋ, ਮੈਂ ਤੁਹਾਡੀ ਕੋਈ ਗੱਲ ਨਹੀਂ ਸੁਣਨੀ। ਮੈਂ ਕਿਹਾ ਉੱਥੇ ਬੈਠਾ, ਜੇ ਤੁਹਾਨੂੰ ਲੱਗਦਾ ਕਿ ਮੈਂ ਗਲਤ ਹੈਗਾ ਤੇ ਮੈਨੂੰ ਚੱਕ ਕੇ ਤੁਸੀਂ ਜੇਲ੍ਹ 'ਚ ਛੱਡ ਦਿਓ, ਠੀਕ ਹੈ, ਮੇਰਾ ਰਾਈਟ ਆ, ਧਰਨਾ ਦੇਣਾ ਮੇਰਾ ਰਾਈਟ ਆ। ਤੇ ਉਦੋਂ ਬਾਅਦ ਉਹ ਭਾਜੀ ਨਾਲ ਬੈਠੇ ਹੋਏ ਸੀਗੇ, ਉਹਨਾਂ ਨੂੰ ਫੋਨ ਕੀਤਾ ਮੁੰਡਾ ਇੱਥੇ ਬਾਹਰ ਮਰਨ ਵਰਤ ਤੇ ਬੈਠਾ ਹੈਗਾ, ਤੇ ਉਹ ਜਾ ਕੇ ਉਹਨਾਂ ਨੂੰ ਮਿਲੇ ਹੈਗੇ ਆ। ਉੱਥੇ ਵੀ ਉਹ ਕਹਿੰਦਾ ਸੀ ਵੀ ਇਹ ਕਹਿੰਦਾ ਵੀ ਫੇਸਬੁੱਕ ਦੇ ਉੱਪਰ ਪਾਈ ਜਾਂਦਾ ਹੈਗਾ। ਹੁਣ ਮੈਂ ਆਪਣੀ ਸੋਸ਼ਲ ਮੀਡੀਆ ਕਾਹਦੇ ਲਈ ਹੁੰਦਾ ਜੇ ਮੈਂ ਫੇਸਬੁੱਕ ਤੇ ਨਹੀਂ ਪਾਊਂਗਾ, ਮੈਂ ਆਪਣੀ ਸਮੱਸਿਆ ਨੂੰ ਫੇਸਬੁੱਕ ਤੇ ਨਹੀਂ ਪਾਊਂਗਾ ਤਾਂ ਹੋਰ ਮੈਂ ਕਿੱਥੇ ਪਾਊਂਗਾ? ਉਹ ਕਹਿੰਦੇ ਵੀ ਜੇ ਫੇਸਬੁੱਕ ਤੇ ਇੱਦਾਂ ਕਰੋ ਉੱਦਾਂ ਕਰੋ, ਇਹਨੂੰ ਹੁਣ ਅੜਾਵਾਂਗੇ। ਉਸ ਪੁਲਿਸ ਵਾਲੇ ਨੇ ਉੱਥੇ ਇਹ ਗੱਲ ਆਖੀ ਵੀ ਜੇ ਐਂ ਕਰੂਗਾ ਤਾਂ ਅਸੀਂ ਐਂ ਕਰਾਂਗੇ, ਤਾਂ ਜਾਣ ਕੇ ਮੈਨੂੰ ਪੂਰਾ ਧਮਕਾਉਣ ਦੀ ਤੇ ਡਰਾਉਣ ਦੀ ਉਹਨਾਂ ਨੇ ਪੂਰੀ ਕੋਸ਼ਿਸ਼ ਕੀਤੀ। ਫਿਰ ਹੀ ਮੈਂ ਇੱਥੇ ਡਟਿਆ ਬੈਠਾ ਰਿਹਾ। ਜਦੋਂ ਮੈਂ ਬੈਠਿਆ ਰਿਹਾ ਫਿਰ ਉਦੋਂ ਬਾਅਦ ਜਿਹੜੇ ASI ਹੈਗਾ ਉਹ ਮੇਰੇ ਕੋਲ ਆਇਆ ਹੈਗਾ। ਉਹਨੇ ਕਿਹਾ ਕਾਕਾ ਮੇਰਾ ਰਿਕਾਰਡ ਹੈਗਾ, ਜਿਹੜਾ ਪਹਿਲਾਂ ਰੂਡ ਬੋਲਦਾ ਸੀ ਉਹਨੇ ਫਿਰ ਮੇਰੇ ਨਾਲ ਪਿਆਰ ਨਾਲ ਗੱਲ ਕੀਤੀ। ਕਹਿੰਦਾ ਕਿ ਭਾਈ ਮੇਰਾ ਰਿਕਾਰਡ ਹੈ ਕਿ ਮੈਂ ਅੱਜ ਤੱਕ ਕਿਸੇ ਨਾਲ ਧੱਕਾ ਨਹੀਂ ਕੀਤਾ, ਤੇਰਾ ਰਾਈਟ ਹੈ, ਤੂੰ ਇੱਥੇ ਬਹਿਸ ਹੈ, ਤੂੰ ਬੈਠਾ ਰਹਾ, ਠੀਕ ਹੈ। ਮੈਂ ਤੇਰਾ, ਉਹਨੇ ਮੈਨੂੰ ਕਿਹਾ ਹੈਗਾ ਕਿ ਵੀ ਮੈਂ ਤੇਰਾ ਇੱਦਾਂ ਨਹੀਂ ਕਰਦਾ ਹੈਗਾ, ਮੈਂ ਜੋ ਵੀ ਚੀਜ਼ ਹੈਗੀ ਮੈਂ ਸਹੀ ਕਰੂੰਗਾ। ਬਟ ਮੈਨੂੰ ਜਦੋਂ ਪਹਿਲਾਂ ਉਹਨਾਂ ਨੇ ਤਸੱਲੀ ਨਾਲ ਵਧੀਆ ਤਰੀਕੇ ਨਾਲ ਉਹਨਾਂ ਨੇ ਜਦੋਂ ਗੱਲ ਹੀ ਨਹੀਂ ਕੀਤੀ, ਮੈਂ ਉਹਨਾਂ ਦੀ ਗੱਲ 'ਤੇ ਭਰੋਸਾ ਨਹੀਂ ਕੀਤਾ। ਬਟ ਮੈਨੂੰ ਹੱਥ ਜੋੜ ਕੇ ਕਹਿੰਦਾ ਠੀਕ ਹੈ ਜੀ ਧੰਨਵਾਦ। ਮੇਰਾ ਤਾਂ ਉਦੋਂ ਤੱਕ ਧਰਨਾ ਜਾਰੀ ਰਹੂਗਾ ਜਦੋਂ ਮੈਨੂੰ ਕੋਈ ਚੰਗਾ ਕੋਈ ਅਫਸਰ ਆ ਕੇ ਤਾਂ ਉਹ ਆ ਕੇ ਮੈਨੂੰ ਨਹੀਂ ਕਹਿੰਦਾ ਹੈਗਾ ਕਿ ਭਾਈ ਹਾਂ ਕਾਕਾ ਵੀ ਤੇਰੇ ਨਾਲ ਇਨਸਾਫ ਕਰਾਂਗੇ, ਤੇ ਦੋਸ਼ੀ ਜਿਹੜੇ ਹੈਗੇ ਆ ਜਿਨ੍ਹਾਂ ਨੇ ਤੇਰੇ ਤੇ ਗਲਤ ਜਿਹੜੀ ਮਤਲਬ ਕਿ ਝੂਠੀ ਜਿਹੜੀ ਹੈਗੀ ਆ ਉਹ ਦਿੱਤੀ ਹੈਗੀ ਆ ਦਰਖਾਸਤ ਦਿੱਤੀ, ਉਹਨਾਂ ਤੇ ਅਸੀਂ ਕਾਰਵਾਈ ਪਾ ਦਿੱਤੀ ਆ, ਠੀਕ ਹੈ। ਜੇ ਮੈਂ ਦੋਸ਼ੀ ਨਿਕਲਦਾ ਹੈਗਾ, ਮੈਂ ਉਹਦੇ ਵਿੱਚ ਨਿਕਲਦਾ ਹੈਗਾ, ਮੈਨੂੰ ਜੇਲ੍ਹ 'ਚ ਸੁੱਟੋ। 21 ਦਿਨ ਹੋ ਗਏ ਇਹਨਾਂ ਨੂੰ ਦਰਖਾਸਤ ਗਈ ਹੋਈ ਨੂੰ, 21 ਤੋਂ ਉੱਤੇ ਦਿਨ ਹੋ ਗਏ। ਇੰਨੇ ਦਿਨਾਂ ਵਿੱਚ ਪੁਲਿਸ ਇਨਵੈਸਟੀਗੇਟ ਨਹੀਂ ਕਰ ਸਕੀ ਹੈ ਵੀ ਕੌਣ ਦੋਸ਼ੀ ਹੈ ਤੇ ਕੌਣ ਨਹੀਂ ਹੈਗਾ। ਪੁਲਿਸ ਨੂੰ ਪਤਾ ਲੱਗਾ ਕੁੜੀ ਬਿਆਨ ਦੇ ਚੁੱਕੀ ਹੈ ਕਿ ਮੇਰਾ ਰੋਲਾ ਸਿਰਫ ਸ਼ਰਾਬ ਕਰਕੇ ਹੈ, ਤਾਂ ਪੁਲਿਸ ਨੂੰ ਪਤਾ ਲੱਗਾ, ਪੁਲਿਸ ਨੂੰ ਉਸੇ ਟਾਈਮ ਹੀ ਰੱਦ ਕਰਕੇ ਕੁੜੀ ਨੂੰ ਸਵਾਲ ਕਰਨਾ, ਜਾਂ ਕੁੜੀ ਫਿਰ ਤੂੰ ਆ ਸਾਰਾ ਕੁਝ ਕਿਉਂ ਲਿਖਵਾਇਆ ਜੀ, ਕਿਉਂ ਨਹੀਂ ਕਰਦੇ? ਬਸ ਇਹ ਸਵਾਲ ਮੈਨੂੰ ਪੁੱਛਣ ਦੀ ਸਿਸਟਮ ਨੂੰ ਪੁੱਛਣਾ ਚਾਹੀਦਾ, ਉਹਨਾਂ ਨੂੰ ਪੁੱਛਣਾ ਚਾਹੀਦਾ ਵੀ ਤੁਸੀਂ ਕਿਉਂ ਨਹੀਂ ਕਰਦੇ। ਜਦੋਂ ਕੁੜੀ ਨੇ ਉੱਥੇ ਗੱਲ ਕਹਿ ਦਿੱਤੀ ਹੈਗੀ ਹੈ, ਤੁਹਾਡੇ ਸਾਹਮਣੇ ਕਹਿ ਦਿੱਤੀ, ਤੇ 10 ਬੰਦਿਆਂ ਨੇ ਇਹ ਗੱਲ ਸੁਣੀ ਹੈ, ਮੁੱਕਰ ਜਾਣ ਤਾਂ ਮੁੱਕਰ ਵੀ ਸਕਦੇ, ਬਟ ਇਹ ਗੱਲ ਹੋਈ ਹੈ, ਸੱਚ ਹੈ। ਬਿਲਕੁਲ ਜੀ। ਦੇਖੋ, ਇਹਨਾਂ ਵੱਲੋਂ ਸਿਸਟਮ ਦੇ ਉੱਪਰ ਵੱਡੇ ਸਵਾਲ ਚੁੱਕੇ ਜਾ ਰਹੇ ਨੇ, ਸਿਸਟਮ ਨੂੰ ਕਟਹਿਰੇ ਦੇ ਵਿੱਚ ਖੜਾ ਕੀਤਾ ਜਾ ਰਿਹਾ ਕਿ ਆਖਰ ਸਿਸਟਮ ਸਭ ਕੁਝ ਜਾਣਦੇ ਹੋਇਆਂ ਵੀ ਇਸ ਤਰੀਕੇ ਦੀ ਜਿਹੜੀ ਇਨਵੈਸਟੀਗੇਸ਼ਨ ਆ ਉਹ ਕਿਉਂ ਨਹੀਂ ਕੀਤੀ ਗਈ, ਕਿਉਂ ਨਹੀਂ ਸਾਰੇ ਮਸਲੇ ਨੂੰ ਵਾਚਿਆ ਗਿਆ ਇੰਨਾ ਸਮਾਂ ਲੰਘ ਜਾਣ ਦੇ ਬਾਵਜੂਦ ਵੀ। ਸੋ ਸਾਡੀ ਵੀ ਇਹੀ ਦਰਖਾਸਤ ਹੋਏਗੀ ਕਿ ਜਲਦੀ ਤੋਂ ਜਲਦੀ ਜਿਹੜਾ ਪ੍ਰਸ਼ਾਸਨ ਹੈ ਇਸ ਮਸਲੇ ਉੱਪਰ ਬਣਦੀ ਕਾਰਵਾਈ ਕਰਕੇ ਇਸ ਦਾ ਹੱਲ ਕੀਤਾ ਜਾਵੇ, ਤਾਂ ਜੋ ਇੱਕ ਮਿਸਾਲ ਹੈ ਜਿਹੜੀ ਉਹਨਾਂ NRIਆਂ ਵਾਸਤੇ ਬਣ ਸਕੇ ਜਿਹੜੇ ਕਿ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਤੇ ਪੰਜਾਬ ਦੇ ਲੋਕਾਂ ਦਾ ਭਲਾ ਸੋਚਦੇ ਆ, ਜਾਂ ਪੰਜਾਬ ਦੇ ਇਹਨਾਂ ਸ਼ਹਿਰਾਂ ਦਾ ਭਲਾ ਸੋਚਦੇ ਆ ਕਿ ਜਿੱਥੇ ਉਹ ਡਿਵੈਲਪਮੈਂਟ ਹੋਣੀ ਲੋਚਦੇ ਆ। ਸੋ ਉਮੀਦ ਹੈ ਕਿ ਜਲਦੀ ਹੀ ਪ੍ਰਸ਼ਾਸਨ ਇਸ ਦੇ ਉੱਪਰ ਬਣਦੀ ਕਾਰਵਾਈ ਜ਼ਰੂਰ ਕਰੂਗਾ। ਇਸੇ ਤਰੀਕੇ ਨਾਲ ਜੁੜੇ ਰਹੋ ਇੰਡੋਜ਼ TV ਆਸਟ੍ਰੇਲੀਆ ਨਾਲ। ਧੰਨਵਾਦ।